'ਚ ਹੋ ਜਾਂਦੇ, ਬੱਚਿਆਂ ਦੀ ਵਜ੍ਹਾ ਤੋਂ ਹੋ ਜਾਂਦੀ ਆ। ਉਹ ਗੱਲ ਇਹ ਆ ਜਿਸ ਘਰ 'ਚ 4 ਭਾਂਡੇ ਹੋਣ ਖੜਕਦੇ ਤੇ ਹੈ ਨਾ। ਤੁਹਾਡੇ ਘਰ ਕਿੰਨੇ ਆ? 3। ਇਹ ਨਹੀਂ ਖੜਕਣੇ ਚਾਹੀਦੇ ਯਾਰ, 3 ਤੇ 2 ਖੜਕ ਜੇ ਤੇ 3। ਸਾਡੇ ਕਿਹੜਾ ਅੰਦਰ ਸੋਨਾ ਪਿਆ ਜਿਹੜਾ ਤੁਸੀਂ ਚੁੱਕ ਲੈ ਜਾਣਾ। ਜਾਣ ਲੱਗਿਆ ਅਸੀਂ ਤਲਾਸ਼ੀ ਤੁਹਾਡੀ ਲੈ ਹੀ ਲੈਣੀ। ਬਸ ਪਾਓ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਏ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਅਲਵੇਲਾ ਟੀਵੀ ਤੋਂ ਇੱਕ ਹੋਰ ਨਵੀਂ ਵੀਡੀਓ। ਇਹਦਾ ਨਾਮ ਹੈਗਾ ਸਟੈਂਡ ਅਪ ਕਮੇਡੀ ਐਟ ਬੇਬੀ ਪੈਂਪਰ ਸ਼ਾਪ। ਸੋ ਜਿੱਥੇ ਬੱਚਿਆਂ ਦਾ ਸਮਾਨ ਡੈਪਰ ਸ਼ੈਪਰ ਮਿਲਦੇ ਨੇ, ਸੋ ਉੱਥੇ ਇਹਨਾਂ ਨੇ ਵੀਡੀਓ ਬਣਾਈ ਆ ਅਲਵੇਲਾ ਐਂਡ ਗੋਗਾ ਫਰੀ ਫਨੀ ਵੀਡੀਓ। ਸੋ ਆਲਵੇਜ਼ ਤੁਹਾਨੂੰ ਪਤਾ ਹੀ ਇਹਨਾਂ ਦੀ ਵੀਡੀਓ ਬਹੁਤ ਹੀ ਕਮਾਲ ਹੁੰਦੀਆਂ ਨੇ। ਸੋ ਇੱਕ ਵਾਰੀ ਫਿਰ ਆਪਾਂ ਸਾਰੇ ਜਿਹੜੇ ਸਾਡੀ ਫੈਮਿਲੀ ਆ YouTube ਫੈਮਿਲੀ ਨਾਲ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਬਹੁਤ ਹੀ ਕਮੈਂਟਸ ਆ ਰਹੇ ਨੇ, ਸਾਨੂੰ ਪਿਆਰ ਮਿਲ ਰਿਹਾ ਬਹੁਤ ਸਾਰਾ, ਤੇ ਆਪਾਂ ਸਾਰਿਆਂ ਦੀ ਡਿਮਾਂਡ ਜਲਦੀ ਜਲਦੀ ਪੂਰੀ ਕਰਾਂਗੇ। ਤੋ ਉਮੀਦ ਇਹੀ ਆ ਕਿ ਤੁਸੀਂ ਸਾਡੀ ਵੀਡੀਓ ਐਂਡ ਤੱਕ ਜ਼ਰੂਰ ਦੇਖੋਗੇ ਤੇ ਸ਼ੇਅਰ ਜ਼ਰੂਰ ਕਰੋਗੇ। ਤੇ ਬਾਕੀ ਸਾਡਾ ਵਲੌਗਿੰਗ ਚੈਨਲ ਆ, ਉਹ ਵੀ ਜਾ ਕੇ ਪਲੀਜ਼ ਸਬਸਕ੍ਰਾਈਬ ਕਰ ਲਓ। ਉਹ ਵੀ ਵੇਖਿਆ ਕਰੋ ਸਾਡੀਆਂ ਵੀਡੀਓ। ਉਹ 'ਤੇ ਸਾਡੇ ਵਲੌਗਸ ਆ ਰਹੇ ਨੇ, ਹਰ ਇੱਕ ਦਿਨ ਛੱਡ ਕੇ ਦੂਜੇ ਦਿਨ ਵੀਡੀਓ ਆ ਰਹੀ ਆ। ਕੋਸ਼ਿਸ਼ ਇਹ ਹੈ ਕਿ ਹਰ ਰੋਜ਼ ਇੱਕ ਵੀਡੀਓ ਪਾਈਏ, ਥੋੜ੍ਹਾ ਟਾਈਮ ਦੀ ਕਮੀ ਹੋਣ ਕਰਕੇ ਹਰ ਦੂਜੇ ਦਿਨ ਵੀਡੀਓ ਆ ਰਹੀ ਆ। ਸੋ ਆ ਜਾਓ ਦੋਸਤੋ, ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਮੈਂ ਕਹਿੰਦਾ ਸ਼ਰਾਦ ਭਾਈ ਅੱਗੋਂ ਹੁਣ ਸਰਦੀ ਆ ਰਹੀ ਆ ਤੇ ਮਾਲ ਹੋਰ ਲੈ ਲਓ। ਇਹ ਤਾਂ ਜਾਂਦਾ ਰਹਿਣਾ ਹੈਗਾ ਚੜ੍ਹਦੀਆਂ, ਜਿੱਦਾਂ ਹੀ ਠੰਡ ਪਈ ਤੇ ਇਹਨੇ ਨਿਕਲ ਜਾਣਾ ਸਾਰੇ ਨੇ। ਕਹਿ ਦਿੱਤਾ ਹੋਰ ਆ ਜਾਏਗਾ, ਮਾਲ ਆ ਜਾਏਗਾ। ਆਹੋ ਚਲੋ, ਦਾਮ ਦੇ ਵਿੱਚ ਮੰਗਾ ਲਿਆ ਮੈਂ ਮਾਲ ਥੋੜਾ ਜਿਹਾ, ਬਾਕੀ ਹੋਰ ਆ ਜਾਏਗਾ। ਗਾਹਕ ਮੁੜਨਾ ਨਹੀਂ ਚਾਹੀਦਾ। ਮੈਂ ਕਹਿੰਦਾ ਡਿਮਾਂਡ ਕਰਦੇ ਨਾ ਮੈਂ ਹਾਂਜੀ ਡਾਈਪਰ ਹਾਊਸ ਜੋੜੇ ਕੋਲ ਦੁਕਾਨ ਤੇ ਹੀ ਹੈ। अस्सलाम वालेकुम। ਵਾਲੇਕਮ ਸਲਾਮ ਜੀ। ਦੁਕਾਨ ਆ ਜੋ 2-3 ਚੱਕਰ ਮਾਰ ਗਿਆ ਮੈਂ, ਦੁਕਾਨ ਖੁੱਲੀ ਨਹੀਂ ਸੀ। ਮੈਂ 2 ਨਹੀਂ ਦਿਨ ਉਹ ਜ਼ਰਾ ਸੰਡੇ ਵਾਲੇ ਦਿਨ ਲੇਟ ਹੀ ਖੋਲੀ ਦੀ ਆ। ਕੀ ਗੱਲ ਬੂਟੀ ਪੀ ਕੇ ਸੌਂਦੇ ਹੋ ਸੰਡੇ ਵਾਲੇ ਦਿਨ? ਨਹੀਂ ਛੁੱਟੀ ਹੁੰਦੀ ਨਾ ਉਦੋਂ, ਫਿਰ ਬੱਚਿਆਂ ਨੂੰ ਵੀ ਟਾਈਮ ਦੇਣਾ ਪੈਂਦਾ। ਤੇ ਇਹ ਵੀ ਤੇ ਕੰਮ ਬੱਚਿਆਂ ਵਾਲਾ ਹੀ ਕਰਨ ਦਾ ਅਸੀਂ। ਬੱਚਿਆਂ ਲਈ ਤੇ ਕਰਦੇ ਆ। ਬੜੀ ਹੱਦ ਭਾਈ 10 ਵਜੇ 11 ਵਜੇ ਦੁਕਾਨ ਖੁੱਲ ਜਾਂਦੀ ਆ। ਮੈਂ 3 ਚੱਕਰ ਮਾਰ ਗਿਆ। ਮੈਂ ਲੀਟਰ ਪੈਟਰੋਲ ਤੇ ਮੇਰਾ ਇਦਾਂ ਹੀ ਲੱਗ ਗਿਆ। ਆ ਕੇ ਮੁੜ ਜਾਵਾਂ, ਦੇਖ ਕੇ ਮੁੜ ਜਾਵਾਂ। ਨਹੀਂ ਆ ਪੈਦਲ ਤੁਸੀਂ ਆਉਣਾ ਹੁੰਦਾ ਤੇ ਕੀ ਗੱਲ, ਲੀਟਰ ਤੇਲ ਪੀ ਕੇ ਤੁਸੀਂ ਤੁਰਦੇ ਫਿਰਦੇ ਹੋ। ਪੈਦਲ ਤਾਂ ਤੁਸੀਂ ਆਉਂਦੇ, ਮੈਂ ਤੁਹਾਨੂੰ ਕਈ ਵਾਰੀ ਦੇਖਿਆ ਪੈਦਲ ਹੀ ਆਉਂਦੇ। ਨਹੀਂ ਪੈਦਲ ਇੱਥੇ ਤੱਕ ਹੋਣਾ ਨਾ, ਮੋਟਰਸਾਈਕਲ ਮੈਂ ਪਿੱਛੇ ਖਿਲਾਰਦਾ ਵਾਂ। ਕੀ ਗੱਲ ਹੈ, ਇਹ ਇਲਾਕੇ 'ਚ ਨਹੀਂ ਵੜਨ ਦਿੰਦੇ ਤੇਰੀ ਮੋਟਰਸਾਈਕਲ? ਨਹੀਂ ਉਹ ਪਰ ਬਲੇਡ ਖੋਲੀ ਆ ਨਾ, ਬਹੁਤ ਦੁਕਾਨ ਲੇਟ ਹਾਂਜੀ ਇਤਵਾਰ ਨੂੰ ਉਹ ਗਾਹਕ ਦਾ ਹੁੰਦਾ ਨਾ ਭਾਈ, ਇੱਕ ਵੀ ਜਿਹੜੀ ਜਗ੍ਹਾ ਤੇ ਬੰਦਾ ਲੱਗ ਜਾਵੇ ਵੀ ਉਹ ਫਿਰ ਉਹ ਕਹਿੰਦਾ ਵੀ ਯਾਰ ਉਹਨਾਂ ਕੋਲ ਹੀ ਜਾਣਾ ਵਾ। ਅਜ਼ਾਹਰ ਹੈ ਸਾਡਾ ਮਾਸ਼ਾਅੱਲਾ ਇਖਲਾਕ ਵੀ ਅੱਛਾ ਵਾ, ਫਿਰ ਤੁਹਾਨੂੰ ਹਰ ਚੀਜ਼ ਇੱਥੋਂ ਮਿਲ ਜਾਂਦੀ ਆ। ਤੇ ਇਹ ਹੁੰਦਾ ਨਾ ਪਿਆਰ ਮੁਹੱਬਤ ਕੋ, ਅਸੀਂ ਸਖਤੀ ਥੋੜਾ ਕਰੀਦਾ ਕਸਟਮਰ ਦੇ ਨਾਲ। ਨਹੀਂ ਉਹ ਹਾਜੀ ਸ਼ਹਿਜ਼ਾਦ ਸਾਹਿਬ ਉਹ ਕਹਿੰਦੇ ਜੀ ਉਹਨਾਂ ਦੀ ਦੁਕਾਨ ਤੇ। ਹਾਂਜੀ ਹਾਂਜੀ ਉਹ ਬੈਠੇ ਆ ਜੋ ਆਏ, ਤੁਸੀਂ ਹੁਕਮ ਕਰੋ। ਬਸ ਹੁਕਮ ਕਾਹਦਾ ਕਰਨਾ ਵਾ ਭਾਈ, ਬਸ ਅੱਜ ਕੱਲ ਮਾੜੇ ਬੰਦੇ ਨੇ ਕੀ ਹੁਕਮ ਕਰਨਾ ਵਾ। ਨਹੀਂ ਜੇ ਹੁਕਮ ਨਹੀਂ ਕਰਨਾ, 3 ਚੱਕਰ ਕਾਹਦੇ ਲਾ ਗਏ ਤੁਸੀਂ? ਹਾਂਜੀ 3 ਚੱਕਰ ਕਾਹਦੇ ਲਾ ਗਏ? ਉਹ ਲਾ ਤੇ ਮੈਂ ਪਰੇਸ਼ਾਨੀ ਨਹੀਂ, ਜ਼ਾਤੀ ਤੌਰ ਤੇ ਨਹੀਂ ਜਿਹੜੇ ਚੱਕਰ ਆਉਂਦੇ ਉਹ 3 ਚੱਕਰ ਲਾ ਗਏ। ਨਹੀਂ ਪਰੇਸ਼ਾਨੀ ਨਾਲ ਹੀ ਲਾਏ ਆ ਭਾਈ ਚੱਕਰ। ਕੀ ਕਰੇ ਪਰੇਸ਼ਾਨੀ ਤਾਂ ਬੰਦਾ? ਫਿਰ ਇਦਾਂ ਹੀ ਆ। ਹੁਣ ਮੁਲਕ ਤੁਹਾਡੇ ਸਾਹਮਣੇ ਹੀ ਆ, ਮਹਿੰਗਾਈ ਹਰ ਚੀਜ਼, ਬੰਦਾ ਖੁੱਭ ਜਾਂਦਾ। ਪਰ ਅਲਵੇਲਾ ਸਾਹਿਬ ਮਹਿੰਗਾਈ ਦੀ ਗੱਲ ਬਾਰ-ਬਾਰ ਕਰਦੇ ਨੇ ਤੇ ਸਾਡੇ ਦਿਮਾਗ 'ਚ ਤਾਂ ਸੀ ਕਿ ਮਤਲਬ ਬਹੁਤ ਜ਼ਿਆਦਾ ਮਹਿੰਗਾਈ ਹੈ। ਪਰ ਜਦੋਂ ਆਪਾਂ ਕਾਈਟ ਦੀ ਵੀਡੀਓ ਪਾਈ ਪਤੰਗਬਾਜ਼ੀ ਦੀ, ਆਪਾਂ ਕਿਹਾ ਕਿ ਬਹੁਤ ਜ਼ਿਆਦਾ ਮਹਿੰਗਾਈ ਹੈ, ਜਿੱਦਾਂ ਹਨਾ ਮਤਲਬ ਅਫੋਰਡ ਨਹੀਂ ਕਰ ਪਾ ਰਹੇ ਮਤਲਬ ਬਸੰਤ ਤੇ ਪਤੰਗ। ਤੇ ਪਰ ਦੋਸਤਾਂ ਨੇ ਕਮੈਂਟ ਥੱਲੇ ਆਏ ਸੀ ਕਿ ਬਹੁਤ ਅਮੀਰ ਨੇ ਪਾਕਿਸਤਾਨੀ ਲੋਕ, ਉਹਨਾਂ ਕੋਲ ਬਹੁਤ ਪੈਸਾ ਆਇਆ। ਸੋ ਇਹ ਜਿਹੜੀ ਗੱਲ ਕਰਦੇ ਨੇ ਵੈਸੇ ਮਜ਼ਾਕੀਆ ਤੌਰ ਤੇ ਮੈਨੂੰ ਲੱਗਦਾ ਗੱਲ ਕਰਦੇ ਨੇ ਕਿ ਗਰੀਬੀ ਬਹੁਤ ਆ, ਪਰ ਜਿੱਥੇ ਤੱਕ ਦੇਖਣ ਦਾ ਕਰੋੜਾਂ 'ਚ 4 ਕਰੋੜ 5 ਕਰੋੜ ਦੀ ਛੱਤ ਵਿਕਣ ਇਹਦਾ ਮਤਲਬ ਜਿਨ੍ਹਾਂ ਨੇ 9 ਕਰੋੜ ਰੁਪਇਆ ਦੇ ਪਤੰਗ ਹੀ ਖਰੀਦ ਲਏ। ਸੱਚ ਹਾਂ, ਇਹ ਵੀ ਗੱਲ ਸੁਣੀ ਹੈ ਕਿ ਕੱਲੇ ਲਾਹੌਰ 'ਚ 59 ਕਰੋੜ ਦੀ ਮਤਲਬ 60 ਕਰੋੜ ਦੀ ਪਤੰਗ ਵਿਕ ਗਈ 3 ਦਿਨ 'ਚੋਂ ਵੀ। ਬੋਲੇ ਬੜਾ ਪੈਸਾ। ਫਿਰ ਤੇ ਆਪਾਂ ਐਵੇਂ ਚਲੋ ਇਹ ਇੱਕ ਫਨ ਆ ਹਨਾ, ਮਜ਼ਾਕੀਆ ਤੌਰ ਤੇ ਵੀਡੀਓ ਬਣਾਉਂਦੇ ਆ। ਸੋ ਅਸਲੀਅਤ ਦੇ ਵਿੱਚ ਪੈਸਾ ਬਹੁਤ ਆ ਤੇ ਬਾਕੀ ਇਹ ਫਨ ਦੇ ਤੌਰ ਤੇ ਗੱਲਬਾਤ ਕਰਦੇ ਰਹਿੰਦੇ ਨੇ। ਰੁਪਲੇ ਬਿਜਲੀ ਦੇ ਬਿੱਲ, ਕੋਈ ਸਾਲਾ ਮਰ ਗਿਆ ਤਾਂ ਰੋਟੀ ਪੈ ਗਈ। ਦੁਨੀਆ ਦੇ ਕੰਮ ਹੈ ਇਦਾਂ। ਘਰ ਦੇ ਬਾਕੀ ਮਾਮਲਾਤ ਤੇ
ਤੁਸੀਂ ਭਰਾ ਲੱਗਦੇ ਹੋ, ਅਖਲਾਕ ਤੁਹਾਡਾ ਚੰਗਾ। ਮੈਂ ਵੈਸੇ ਕਦੀ ਸ਼ੇਅਰ ਨਹੀਂ ਕੀਤਾ ਕਦੀ ਕਿਸੇ ਨਾਲ ਕੋਈ ਗੱਲ, ਲੇਕਿਨ ਭਾਜੀ ਸਮਝ ਨਹੀਂ ਆ ਰਹੀ ਨਾ ਘਰ 'ਚ ਚੱਲ ਕੀ ਰਿਹਾ ਵਾ। ਗੱਲ ਕੀ ਚੱਲ ਰਿਹਾ? ਮੋਟਰ ਚੱਲ ਰਹੀ ਹੈ, ਪੱਖਾ ਚੱਲ ਰਿਹਾ ਹੈ, ਜਾਂ ਫਿਲਮ ਚੱਲ ਰਹੀ ਕੋਈ ਪੰਜਾਬ ਨਹੀਂ ਜਾਊਂਗੀ? ਨਹੀਂ ਭਾਜੀ ਨਹੀਂ। ਕੀ ਚੱਲ ਰਿਹਾ? ਉਹ ਛੋਟੀਆਂ ਛੋਟੀਆਂ ਘਰਾਂ 'ਚ ਲੜਾਈਆਂ ਝਗੜੇ ਹੋ ਹੀ ਜਾਂਦੇ ਆ, ਭੈਣਾਂ ਭਰਾਵਾਂ 'ਚ ਵੀ ਹੋ ਜਾਂਦੇ ਆ, ਆ ਮਾਂ ਪਿਓ ਨਾਲ ਹੋ ਜਾਂਦੇ ਆ, ਮੀਆਂ ਬੀਬੀ 'ਚ ਹੋ ਜਾਂਦੇ, ਬੱਚਿਆਂ ਦੀ ਵਜ੍ਹਾ ਤੋਂ ਹੋ ਜਾਂਦੀ ਆ। ਉਹ ਗੱਲ ਇਹ ਆ ਜਿਸ ਵੀ ਘਰ 'ਚ 4 ਭਾਂਡੇ ਹੋਣ ਖੜਕਦੇ ਤੇ ਹੈ ਨਾ। ਤੁਹਾਡੇ ਘਰ ਕਿੰਨੇ ਆ? 3। ਇਹ ਨਹੀਂ ਖੜਕਣੇ ਚਾਹੀਦੇ ਯਾਰ, 3 ਤੇ ਨਹੀਂ ਤੇ 2 ਖੜਕ ਜੇ ਤੇ ਤੇ ਬਸ ਕੀ ਬਣੂਗਾ ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਵੀ। ਇਹ ਨਹੀਂ ਪਤਾ ਹੁਣ ਕੀ ਬਣੂਗਾ। ਤੁਸੀਂ ਮਤਲਬ ਪੈਂਪਰਾਂ ਵਾਲੀ ਦੁਕਾਨ ਤੇ ਆਏ, ਕਿਸੇ ਨਜੂਮੀ ਕੋ ਆਏ, ਹੱਥ ਪਵਾਉਣ ਆਏ ਹੋ ਤੁਸੀਂ? ਇੰਨੇ ਆਪਣੇ ਘਰ ਦਾ ਹਾਲਾਤ ਦੱਸ ਕੇ ਪੈਂਪਰ ਫ੍ਰੀ ਜਾਣੇ ਨੇ। ਸਹੀ ਗੱਲ ਆ, ਲੜਾਈ ਦੀ ਗੱਲ ਕਰਦੇ ਹਰ ਘਰ ਲੜਾਈ ਹੋਈ ਦੱਸੋ ਕੀ ਚਾਹੀਦਾ ਤੁਸੀਂ? ਬੰਦਾ ਦੱਸਦਾ ਵੀ ਸ਼ਰਮਿੰਦਾ ਹੁੰਦਾ ਵਾ ਵੀ ਕੀ ਬੰਦਾ ਦੱਸੇ, ਕੀ ਗੱਲ ਕਰੇ। ਨਹੀਂ ਕਿੰਨੇ ਕੁ ਤੁਸੀਂ ਸ਼ਰਮਿੰਦੇ ਹੋ ਜਾਣਾ? ਤੁਸੀਂ ਹਰ ਵਾਰੀ ਤੇ ਆਉਂਦੇ ਹੋ। ਸ਼ਰਮਿੰਦਾ ਗੱਲ ਨਹੀਂ ਹੋਣਾ ਤੁਸੀਂ। ਕੋਈ ਐਸੀ ਗੱਲ ਹੈ ਤੇ ਨਾ ਦੱਸੋ। ਤੁਹਾਡਾ ਆਪਣਾ ਘਰ ਦਾ ਮਸਲਾ, ਘਰ ਜਾ ਕੇ ਤੁਸੀਂ ਸੌਲਵ ਕਰੋ। ਅਗਰ ਕੋਈ ਐਸੀ ਸਾਡੇ ਲਈ ਅਸੀਂ ਕੋਈ ਤੁਹਾਨੂੰ ਮਸ਼ਵਰਾ ਦੇ ਸਕਦੇ ਹਾਂ, ਇਹ ਹੈ। ਘਰਾਂ ਦੇ ਹਾਲਾਤ ਤੇ ਤੁਹਾਡੇ ਸਾਹਮਣੇ ਹੀ ਆ। ਯਾਰ ਮੈਨੂੰ ਕੀ ਪਤਾ ਤੁਹਾਡੇ ਘਰ ਦੇ ਕੀ ਹਾਲਾਤ ਆ ਭਾਈ। ਅਸੀਂ ਤਾਂ ਦੁਕਾਨਦਾਰੀ ਕਰਨਾ ਕਿ ਤੁਹਾਡੇ ਘਰ ਦੇ ਹਾਲਾਤ। ਨਹੀਂ, ਸਲੀਮ ਅਲਵੇਲੇ ਨੂੰ ਐਂ ਦੱਸਣ ਡਿਆ ਆ ਤੁਹਾਡੇ ਸਾਹਮਣੇ ਜਿਵੇਂ ਵੀ ਘਰ ਤੁਹਾਡੇ 'ਚ ਰਹਿੰਦਾ ਹੁੰਦਾ। ਗੱਲ ਕਮਾ ਕਮੂ ਕੇ ਨਾ ਤੇ ਪੈਂਪਰਾਂ ਤੇ ਲਿਆਉਣੀ ਆ, ਪੈਂਪਰ ਲੈਣੇ ਆ ਫ੍ਰੀ, ਤੇ ਫਿਰ ਅਗਲੀ ਜਿਹੜੀ ਗੇਮ ਆ ਧੱਕੇ ਮੁੱਕੀ ਹੋਣੀ ਆ। ਚਲੋ ਕੌਣ ਹੁੰਨੇ ਬੋਲਣ ਵਾਲੇ? ਤੁਹਾਡਾ ਇੱਕ ਆਪਣਾ ਸਿਸਟਮ ਆ, ਸਾਡਾ ਆਪਣਾ ਵਾ। ਵੈਸੇ ਹਰ ਘਰ 'ਚ ਹੋ ਜਾਂਦਾ ਛੋਟੀ ਛੋਟੀ ਗੱਲ ਤੋਂ। ਹਾਂ ਜੀ, ਬਿਜਲੀ ਦਾ ਬਿੱਲ ਤੋਂ ਲੜਾਈ ਹੋ ਜਾਂਦੀ ਵੇ ਨਾ, ਭਰਾ ਮਰ ਗਏ ਇੱਕ ਦੂਜੇ ਨੂੰ। ਮੈਂ ਕਿਹਾ ਜੀ ਭਾਈ ਬਿਜਲੀ ਦੇ ਬਿੱਲ ਵੀ ਬੰਦਾ ਦੇ ਦਿੰਦਾ ਵਾ। ਦੇ ਦਿੰਦਾ ਤੇ ਦੇਣੇ ਪੈਂਦੇ ਆ, ਨਾਲ ਮੀਟਰ ਕੱਟ ਜਾਂਦੇ ਆ। 4 ਭਰਾ ਵਾਂ ਅਸੀਂ। ਉਹ ਭਾਂਡੇ 3 ਤੇ ਭਰਾ 4 ਹੋਏ, ਕੀ ਚੱਕਰ? ਇੱਕ ਬਾਹਰੋਂ ਖਾਂਦਾ ਨਾ। ਤੇ ਉਹਦੇ ਭਾਂਡੇ ਲੈਦਾ ਤੇ ਨਹੀਂ ਕਰਦੇ? ਨਹੀਂ ਉਹਦੇ ਲੈਦਾ ਨਹੀਂ। ਹਾਂ, ਬਿਜਲੀ ਦਾ ਬਿੱਲ ਵੀ ਭਾਜੀ ਦੇ ਦਿੰਦਾ ਵਾ, ਕੋਈ ਮਸਲਾ ਨਹੀਂ। ਦੇਣਾ ਪੈਂਦਾ। ਤੇ ਕੀ ਕਰੀਏ ਫਿਰ? ਦੇਣਾ ਪੈਂਦਾ। ਹੋਰ ਲੜਾਈ ਹੋਰ ਕਿਸੇ ਗੱਲ ਦੀ ਵੀ ਨਹੀਂ। ਅੱਛਾ, ਤੁਸੀਂ ਭਰਾ ਹੋ, ਮੈਨੂੰ ਅਖਲਾਕ ਤੁਹਾਡਾ ਚੰਗਾ ਲੱਗਾ। ਮੈਂ ਕਦੀ ਸ਼ੇਅਰ ਨਹੀਂ ਕਦੀ ਕੀਤਾ ਆਪਣੇ ਘਰ ਦੇ ਹਾਲਾਤ ਨਾ। ਮੈਂ ਕਹਿੰਦਾ ਘਰ ਦੀ ਗੱਲ ਬਾਹਰ ਜਾਣੀ ਨਹੀਂ ਚਾਹੀਦੀ। ਤੁਸੀਂ ਥੋੜੇ ਅੰਦਰ ਆ ਜਾਓ। ਹਾਂਜੀ ਅੰਦਰ ਆ ਜਾਓ। ਬਾਹਰ ਜਾਣੀ ਚਾਹੀਦੀ, ਅੰਦਰ ਆ ਜਾ। ਹੁਣ ਦੱਸੋ ਕੀ ਮਸਲਾ? ਇੱਧਰ ਆ ਜਾਓ। ਕੋਈ ਨਹੀਂ, ਸਾਡੇ ਕਿਹੜਾ ਅੰਦਰ ਸੋਨਾ ਪਿਆ ਜਿਹੜਾ ਤੁਸੀਂ ਚੁੱਕ ਲੈ ਜਾਣਾ। ਜਾਣ ਲੱਗਿਆ ਸੀ ਤਲਾਸ਼ੀ ਤੁਹਾਡੀ ਲੈ ਹੀ ਲੈਣੀ। ਬਸ ਭਾਓ, ਸਿਆਣੇ ਕਹਿੰਦੇ ਨਹੀਂ ਇਹ ਕੰਮ ਚੰਗਾ ਚੁੱਕੀਏ ਆਪਣਾ ਹੀ ਮੂੰਹ ਨੰਗਾ ਹੁੰਦਾ। ਉਹ ਢਿੱਡ ਹੁੰਦਾ ਭਾਜੀ, ਮੂੰਹ ਨਹੀਂ। ਇੱਧਰ ਆਓ, ਉਰੇ ਹੋ ਜਾ, ਆ ਚਲੋ ਜਾਓ। ਉਹ ਵੀ ਭਾਈ ਜਿਸਮ ਦਾ ਹਿੱਸਾ ਹੀ ਆ। ਨਹੀਂ, ਮੂੰਹ ਤਾਂ ਕੁਦਰਤੀ ਨੰਗਾ ਹੁੰਦਾ ਵਾ। ਬਾਕੀ ਇਹੋ ਜਿਹਾ ਮੂੰਹ ਨਹੀਂ ਨੰਗਾ ਰਹਿਣਾ ਚਾਹੀਦਾ। ਤੁਸੀਂ ਹੈਲਮਟ ਪਾ ਲਿਆ ਕਰੋ। ਬਸ ਬਾਕੀ ਕਿਸੇ ਨੂੰ ਕੋਈ ਬੰਦਾ ਦੱਸੇ, ਅਗਲਾ ਸਮਝਦਾ ਵੀ ਲਓ ਜੀ ਇਹ ਫੇਕ ਹੀ ਤੁਰਿਆ ਫਿਰਦਾ ਵਾ। ਤੁਰੇ ਜੋ ਫਿਰਦੇ ਆ ਜਿਹੜੇ ਸਹੀ ਹੱਕਦਾਰ ਆ, ਉਹਨਾਂ ਦਾ ਵੀ ਨਹੀਂ ਹੱਕ ਮਾਰਦੇ ਆ। ਜਿਹੜੇ ਲੋਕ ਫੇਕ ਆ ਕੇ ਕਹਿੰਦੇ ਆ ਜੀ ਇੰਜ ਹੋ ਗਿਆ ਉਂਝ ਹੋ ਗਿਆ, ਤੇ ਉਹ ਜਿਹੜੇ ਹੱਕਦਾਰ ਆ ਗੱਲ ਤਿਆਰ ਹੀ ਆ ਗਈ ਹੱਕਦਾਰ ਜਿਹੜੇ ਆ ਵੀ ਮਤਲਬ ਤੁਸੀਂ ਮੰਗਣ ਵਾਲੇ ਤੇ ਨਹੀਂ ਨਾ ਹੈਗੇ। ਤੁਸੀਂ ਨਹੀਂ, ਅੱਲਾ ਮਾਫੀ ਦੇਵੇ। ਕੋਈ ਸਦਕਾ ਖੈਰ ਤੇ ਨਹੀਂ ਨਾ ਤੁਸੀਂ ਲੈਂਦੇ। ਨਹੀਂ, ਅਸੀਂ ਕਿਉਂ ਅੱਲਾ ਤੁਸੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਹੋ ਹਾਂਜੀ ਨਾ। ਮਜ਼ਦੂਰੀ ਕਰੀ ਦੀ ਆ। ਆਪਣੇ ਦੱਸੋ ਕੀ ਚਾਹੀਦਾ ਤੁਹਾਨੂੰ? ਪੈਂਪਰ ਕਿਹੜੇ ਚਾਹੀਦੇ ਆ ਦੱਸੋ। ਭਾਜੀ ਲੜਾਈ ਕੋਈ ਵੀ ਨਹੀਂ ਘਰ 'ਚ ਨਾ ਕਿਸੇ ਕਿਸਮ ਦੀ ਵੀ। ਫਿਰ ਕੀ ਝਗੜਾ ਲੜਾਈ ਵਾ? ਕੋਈ ਵੀ ਨਹੀਂ। ਜਦੋਂ ਘਰ 'ਚ ਲੜਾਈ ਕੋਈ ਨਹੀਂ, ਫਿਰ ਪਰੇਸ਼ਾਨੀ ਕਾਹਦੀ? ਨਹੀਂ ਵੀ ਚਲੋ ਜੋ ਥੋੜਾ ਥੋੜਾ ਅਸੀਂ ਕਮਾਉਂਦੇ ਆ ਘਰ ਲੈ ਆਉਂਦੇ ਆ। ਘਰ ਹੀ ਲਿਆਉਂਦਾ ਬੰਦਾ, ਬਾਹਰ ਕੌਣ ਸੁੱਟ ਕੇ ਜਾਂਦਾ? ਅਸੀਂ ਵੀ ਜੋ ਕਮਾਉਂਦੇ ਘਰ ਹੀ ਲੱਗ ਜਾਂਦੇ ਆ। ਫ੍ਰਿਜ ਭਰੀ ਰਹਿੰਦੀ ਆ, ਉਹਦੇ 'ਚ ਗੋਸ਼ਤ ਵੀ ਰੱਖ ਲਈਦਾ ਹਫਤੇ ਦਾ। ਤੇ ਫਰੂਟ ਬੇਭਾ ਪਿਆ ਹੁੰਦਾ ਵਾ। ਉਹ ਜਿਹੜਾ ਨਹੀਂ ਲੱਗ ਵੀ ਰਿਹਾ ਪਿਆ ਹੋਣਾ, ਫ੍ਰਿਜ ਭਰੀ ਹੋਣੀ ਤੁਹਾਡੀ। ਹੁਣ ਲੈਣਾ ਕੀ ਆ ਵੀਰੇ? ਤੁਸੀਂ ਇਹ ਦੱਸੋ। ਫ੍ਰਿਜ ਲਈ ਸਮਾਨ ਲੈਣਾ ਤੁਸੀਂ? ਸਾਡੀ ਤਾਂ ਦੁੱਖੀ ਹੈ। ਗੱਲ ਤੇ ਇਹ ਕਰਦੇ ਆ ਵੀ ਮੈਨੂੰ ਤਾਂ ਤੁਸੀਂ ਵੈਸੇ ਅਖਲਾਕ ਤੁਹਾਡਾ ਚੰਗਾ ਲੱਗਿਆ। ਮੈਂ ਘਰ ਦੀ ਅਖਲਾਕ ਬੜੀ ਵਾਰੀ ਚੰਗਾ ਲੱਗ ਰਿਹਾ। ਜੀ ਚਲੋ ਦੱਸੋ ਵੇ, ਹੁਣ ਗਾਹਕ ਹੋਰ ਆ ਰਿਹਾ ਸਾਡੇ ਕੋਲ, ਦੱਸ ਦਿਓ, ਤੁਹਾਡੀ ਮਿਹਰਬਾਨੀ। ਤੇ ਇਹ ਸਾਰੇ ਭਰਾ ਜਿਹੜੇ ਆ, ਹਾਂ, ਉਹ ਲੜਾਈ ਝਗੜਾ ਵੀ ਕੋਈ ਨਹੀਂ। ਬਿਜਲੀ ਦਾ ਬਿੱਲ ਵੀ ਦੇ ਰਹੇ ਆ, ਫ੍ਰਿਜ 'ਚ ਵੀ ਸਾਰਾ ਕੁਛ ਆ। ਅੱਛਾ, ਤੇ ਫਿਰ ਤੁਹਾਡੇ ਘਰ ਤੇ ਨਾ ਕਿਸੇ ਨੇ ਨਾ
ਜਾਦੂ ਕੀਤਾ ਮਸਲਾ ਕੋਈ ਨਹੀਂ ਨਾ ਫਿਰ ਪਰੇਸ਼ਾਨ ਰਹਿਣਾ ਤੂੰ ਪਰੇਸ਼ਾਨ ਘਰ ਕਾਹਦੀ ਦਿਲ ਨਹੀਂ ਰਹਿਣਾ ਲੱਗਦਾ ਤੇਰਾ ਭਾਜੀ ਪਿਓ ਵੱਡਾ ਭਰਾ ਵਾ ਮੇਰਾ ਉਹ ਕੰਮ ਤੋਂ ਥੱਕਿਆ ਹਾਰਿਆ ਹੁੰਦਾ ਨਾ ਜਦੋਂ ਉਹ ਕਹਿੰਦਾ ਘੁੱਟ ਮੈਨੂੰ ਨਹੀਂ ਘੁੱਟ ਤੇ ਨਹੀਂ ਕਹਿੰਦਾ ਉਹ ਭਰਜਾਈ ਅਜੇ ਉਹ ਮੇਰਾ ਭਰਾ ਅਜੇ ਘਰ ਪੈਰ ਹੀ ਰੱਖਦਾ ਵਾ ਅੱਛਾ ਤੇ ਉਹ ਕਹਿੰਦੀ ਆ ਪੈਂਪਰ ਹਾਂ ਲੈ, ਪੈਂਪਰ ਇਹ ਤਾਂ ਹਰ ਘਰ ਦਾ ਮਸਲਾ ਵਾ ਜਿੱਥੇ ਬੱਚੇ ਨੇ ਜ਼ਾਹਰਾ ਦੌਰ ਉਹ ਆ ਸਾਰੇ ਘਰਾਂ ਦਾ ਇਹੀ ਲੈਣਾ, ਮਸਲਾ ਸਾਡੇ ਤੁਹਾਡਾ ਘਰ ਅੱਜ ਇਹੀ ਫੋਨ ਕਰਕੇ ਮਸਲਾ ਕਹਿੰਦੇ ਵੀ ਲਈ ਜਲਦੀ ਜਾਓ। ਜਲਦੀ ਦੱਸ ਦਿੰਦੇ ਆ ਕਿਹੜੀ ਗੱਲ ਆ ਉਹ ਘਰ ਆਉਂਦਾ ਤੇ ਫੇਰ ਕਿਉਂ ਆਉਂਦਾ ਇਹਨੂੰ ਨਹੀਂ ਗੱਲ ਤੇ ਲੜਾਈ ਦਾ ਮਸਲਾ ਵੀ ਇਸ ਗੱਲ ਤੋਂ ਹੀ ਆ ਨਾ ਪੈਂਪਰਾਂ ਇਹ ਤਾਂ ਮਸਲਾ ਅਸੀਂ ਤੇ ਮੋਢਿਆਂ ਤੇ ਚੱਕ ਚੱਕ ਕੇ ਵੱਡੇ ਲਿਫਾਫੇ ਲੈ ਕੇ ਆਉਂਦੇ ਪੈਂਪਰਾਂ ਦੇ ਜਦੋਂ ਬਾਜ਼ਾਰ ਚੱਲ ਜਾਓ ਜਿਹੜੇ ਮਰਜ਼ੀ ਸ਼ਹਿਰ ਚੱਲ ਜਾਓ ਗੱਡੀ ਦੇ ਵਿੱਚ ਘਰ ਦੇ ਵਿੱਚ ਪੈਂਪਰ ਹੀ ਪੈਂਪਰ ਨਿਆਣੇ ਜਿੱਥੇ ਤੇ ਪੈਂਪਰ ਤੇ ਲੱਗਣੇ ਹੀ ਨੇ ਹੀ ਆ। ਵੀ ਪੈਂਪਰ ਮਾਰਨ ਲਈ ਇੱਕ ਵੀਡੀਓ ਨੇ ਬਣਾਉਂਦੇ ਕਹਿੰਦੇ ਮੇਰੇ ਪੈਂਪਰਾਂ ਨੇ ਜਾਨ ਲੈ ਲਈ ਆਹੋ ਘਰ ਟੱਟੀ ਉਹ ਟੱਟੀ ਕੀਤੀ ਆਪਾਂ ਵੀਡੀਓ ਵੇਖੀ ਨਾ ਉਹ ਬਸੰਤ ਵਾਲੀ ਵੀਡੀਓ ਸੀਗੀ ਸ਼ਾਇਦ ਸਾਰਿਆਂ ਨੇ ਦੇਖੀ ਹੋਊਗੀ ਪਹਿਲਾਂ ਆਪਣਾ 2 ਦਿਨ ਪਹਿਲਾਂ ਪਾਈ ਸੀ ਆਪਾਂ ਮੀਮਸ ਵਾਲੀ ਵੀਡੀਓ ਉਹਦੇ 'ਚ ਉਹ ਪਤੰਗ ਡਾ ਰਿਹਾ ਹੁੰਦਾ ਤੇ ਉਹਦੀ ਵਾਈਫ ਆ ਮਤਲਬ ਉਹਨੂੰ ਕਹਿੰਦੀ ਚਾਅ ਚੜਿਆ ਹੁੰਦਾ ਕਿ ਬਹੁਤ ਪਸੰਦ ਚਾਅ ਹੈ ਕਿ ਬਸੰਤ ਦੇ 3 ਦਿਨ ਫਨ ਕਰਾਂਗੇ ਇਹ ਉਹ ਤੇ ਪਹਿਲੇ ਦਿਨ ਹੀ ਪਤੰਗ ਡਾ ਰਿਹਾ ਕਹਿੰਦਾ ਹੁਣ ਮਜ਼ੇ ਕਰਾਂਗੇ ਹੁਣ ਇਦਾਂ ਕਰਾਂਗੇ ਹਨਾ ਉਹਦੀ ਵਾਈਫ ਹੁੰਦੀ ਕਹਿੰਦੀ ਤੁਹਾਨੂੰ ਮੈਂ ਦੱਸਾਂ ਜਾ ਕੇ ਤੇ ਪੈਂਪਰ ਲੈ ਕੇ ਆਓ ਮੁੰਡੇ ਨੇ ਖਰੇ ਕੀ ਨਾਂ ਲਿਆ ਹਨਾ ਕਿ ਬੇਟੇ ਨੇ ਟੱਟੀ ਕਰਦੀ ਕਹਿੰਦਾ ਉਹ ਐ ਹੱਥ ਦੇ ਕੇ ਤੇ ਪਹਿਲਾਂ ਉੱਚੀ ਉੱਚੀ ਐ ਕਰਦਾ ਕਹਿੰਦਾ ਓਏ ਹੋਏ ਕਹਿੰਦਾ ਮੇਰਾ ਜੀਣਾ ਆਰਾਮ ਕੀਤਾ ਕਹਿੰਦਾ ਜੀਣਾ ਆਰਾਮ ਕੀਤਾ ਅੱਜ ਵੀ ਮੁਸ਼ਕਾਂ ਅੱਜ ਵੀ ਟੱਟੀ ਤੁਹਾਨੂੰ ਹੁਣ ਇੱਕ ਦੂਜੇ ਨੂੰ ਨਹੀਂ ਉਹਨਾਂ ਦੀ ਮੈਂ ਹੁਣ ਬੰਦੇ ਦੱਸਦਾ ਵਾਂ ਵੀ ਸਾਰਾ ਮਹੱਲਾ ਫਿਰ ਸੁਣਦਾ ਲੜਾਈ ਪੈਂਪਰ ਉੱਚੀ ਦੀ ਉੱਚੀ ਪੈਂਪਰ ਦੀ ਵੀ ਮੈਂ ਤੂੰ ਮੈਨੂੰ ਫੋਨ ਕਰ ਦਿੰਦੀ ਰਾਹ 'ਚ ਉਹ ਕਹਿੰਦੀ ਵੀ ਮੈਂ ਤੈਨੂੰ ਕਿੱਥੋਂ ਕਰ ਦਿੰਦੀ ਮੇਰੇ ਕੋਲ ਬੈਲੈਂਸ ਹੈ ਨਹੀਂ ਸੀ ਹਾਂ ਇਹ ਲੜਾਈ ਆ ਤੇ ਉਹ ਤੂੰ ਕਹਿੰਦਾ ਮੈਨੂੰ ਘਰ ਅੰਦਰ ਤੇ ਵੜ ਲੈਂਦੇ ਜੈਜ਼ ਕੈਸ਼ ਦੀ ਲੜਾਈ ਆ ਮੇਰਾ ਨਹੀਂ ਉਹ ਕਹਿੰਦੀ ਵੀ ਪੈਂਪਰ ਜਿਹੜੇ ਆ ਉਹ ਲਿਆ ਨਾ ਪਾਣੀ ਨਹੀਂ ਪੁੱਛਦੀ ਅੱਛਾ ਪੈਂਪਰ ਪੁੱਛਦੀ ਨਹੀਂ ਨਹੀਂ ਉਹ ਕਹਿੰਦੀ ਵੀ ਪੈਂਪਰ ਲਿਆ ਪਹਿਲਾਂ ਪਾਣੀ ਤੈਨੂੰ ਬਾਅਦ 'ਚ ਪਿਆਉਂ ਉਹ ਖੱਪ ਪੈਂਦੀ ਮਹੱਲੇ 'ਚ ਓਏ ਉਹ ਬੰਦਾ ਸਾਰਾ ਦਿਨ ਥੱਕਿਆ ਹੁੰਦਾ ਕੰਮ 'ਚ ਨਹੀਂ ਜ਼ੇਨ 'ਚ ਰਹਿੰਦਾ ਫਿਰ ਘਰ ਚਲਾ ਜਾਂਦਾ ਫਿਰ ਉਹ ਕਹਿੰਦਾ ਹਾਂ ਲਓ ਪੈਂਪਰ ਤੇ ਮੈਂ ਲਗਿਆ ਹੀ ਨਹੀਂ ਸੋਚਾਂ ਥੋੜੀਆਂ ਬੰਦਿਆਂ ਨੇ ਬੰਦਾ ਸੋਚਦਾ ਇਸ਼ਾਰਾ ਘਟ ਜਾਂਦਾ ਹੁਣ ਤੁਸੀਂ ਘਰ 'ਚ ਵੱਡੇ ਹੋ ਜਦੋਂ ਤੁਸੀਂ ਲੜਨਾ ਮੈਂ ਨਹੀਂ ਵੱਡਾ ਮੇਰੇ ਤੋਂ ਵੱਡੇ ਹੋਰ ਹੈਗੇ 2-3 ਚਲੋ ਕੋਈ ਵੀ ਵੱਡਾ ਘਰ 'ਚੋਂ ਲੜੇ ਮੈਂ ਹੁਣ ਘਰ 'ਚ ਬੱਚਾ ਵਾਂ ਮੇਰੇ ਤੇ ਗਲਤ ਅਸਰ ਹੀ ਪੈਣਾ ਬੱਚਾ ਤੁਸੀਂ ਬੱਚੇ ਹੋ ਤੇ ਉਹਨਾਂ ਦੇ ਹਿਸਾਬ ਨਾਲ ਤੇ ਮੈਂ ਬੱਚਾ ਹੀ ਆ ਨਾ ਉਹਨਾਂ ਦਾ ਜਦੋਂ ਮੈਂ ਨਿੱਕਾ ਵਾਂ ਘਰ 'ਚੋਂ ਮਾਂ ਪਿਓ ਲਈ ਤੇ ਬੱਚਾ ਹੀ ਹੁੰਦਾ ਨਾ ਭਾਵੇਂ ਬੰਦਾ 70 ਸਾਲ ਦਾ ਹੋ ਜਾਵੇ ਲੇਕਿਨ ਤੁਸੀਂ ਬੱਚੇ ਨਹੀਂ ਆਪਣੀ ਜ਼ੇਨ ਤੇ ਜ਼ੋਰ ਦਿਓ ਬਲਕਿ ਤੁਹਾਡਾ ਤਾਂ ਜ਼ੇਨ ਉੱਤੇ ਹੀ ਆ ਬਿਲਕੁਲ ਲੜਾਈ ਕੁਛ ਵੀ ਨਹੀਂ ਪੈਂਪਰ ਦੀ ਲੜਾਈ ਆ ਤੇ ਡੈਪਰ ਦੀ ਲੜਾਈ ਭਾਈ ਤੁਸੀਂ ਲੈ ਜਾਓ ਖੱਪ ਪੈਂਦੀ ਆ ਉਹ ਕਹਿੰਦੀ ਤੂੰ ਕਿਉਂ ਨਹੀਂ ਪੈਂਪਰ ਲੈ ਕੇ ਆਇਆ ਉਹ ਕਹਿੰਦਾ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਅੱਛਾ ਤੇ ਤੂੰ ਹੁਣ ਮੈਨੂੰ ਦੱਸਣ ਦਈ ਆ ਅਜੇ ਮੈਂ ਭੁੱਖ ਲੱਗੀ ਆ ਸਾਰੀ ਦਿਹਾੜੀ ਚਲੋ ਹੁਣ ਤੁਸੀਂ ਆ ਗਏ ਹੋ ਨਾ ਦੁਕਾਨ ਤੇ ਮੈਨੂੰ ਦੱਸ ਦਿਓ ਪੈਂਪਰ ਚਾਹੀਦੇ ਤੁਹਾਨੂੰ ਖੱਪ ਪੂਰਾ ਮਹੱਲਾ ਫੇਰ ਯਾਰ ਬੰਦਾ ਇਕੱਠਾ ਪੈਂਪਰਾਂ ਦੀ ਵਜ੍ਹਾ ਤੋਂ ਹੋ ਜਾਂਦਾ ਯਾਰ ਤੁਸੀਂ ਪੈਂਪਰ ਲੈ ਜਾਓ ਬੰਦਾ ਇਕੱਠੇ ਲੈ ਜਾਂਦਾ ਮਹੀਨੇ ਤੇ ਲੋਕੀ ਲੈ ਜਾਂਦੇ ਇਕੱਠੇ ਮੈਂ ਤੇ ਚਾਹੁੰਦਾ ਵਾਂ ਜੇ ਵੀ ਇੱਕ ਦੋ ਲੈਣੇ ਹੁੰਦੇ ਆ ਸਿਰਫ ਮੈਂ ਤੇ ਕਹਿੰਦਾ ਵਾਂ ਵੀ ਭਾਈ ਉਹ ਬੁਰਾ ਲੱਗਦਾ ਨਾ ਵਿੱਚ ਭਰਜਾਈ ਤੇ ਭਰਾ ਲੜਦੇ ਮੈਂ ਵੀ ਹੋਣ ਤੁਹਾਨੂੰ ਕਹਿਣਾ ਤੁਸੀਂ ਇਸ ਵੇਲੇ ਗੁਫ਼ਤਗੂ ਕਰਦੇ ਵੀ ਬਹੁਤ ਬੁਰੇ ਲੱਗ ਰਹੇ ਹੋ ਇਹ ਘਰ ਦੀਆਂ ਗੱਲਾਂ ਹੁੰਦੀਆਂ ਵਾ ਤੁਹਾਨੂੰ ਹੁਣ ਪੈਂਪਰ ਲੈਣ ਭੇਜਿਆ ਉਹਨਾਂ ਨੇ ਵੀ ਜਦੋਂ ਭਾਈ ਉਹ ਲੜਦੇ ਆ ਨਾ ਉਹ ਯਾਰ ਲੜਦੇ ਨੀ, ਤੂੰ ਥਾਣੇ ਆਇਆ ਰਿਪੋਰਟ ਲਿਖਾਉਣੀ ਆ ਸਾਡੀ ਦੁਕਾਨ ਆ ਐਸਐਚਓ ਨਾਲ ਗੱਲ ਕਰ ਰਹੇ ਆ ਤੂੰ ਭਾਈ ਅਸੀਂ ਆਪ ਆ ਦੁਕਾਨ ਆ ਸਾਡੀ ਪੈਂਪਰਾਂ ਦੀ ਲੜਾਈ ਹੋ ਗਈ ਦਫਾ ਕਰੋ ਆ ਪੈਂਪਰ ਘਰ ਜਾਣੇ ਲੜਾਈ ਮੁੱਕ ਜਾਣੀ ਆ ਪੈਂਪਰ ਦੀ ਵਜ੍ਹਾ ਤੋਂ ਸੁਲਾਹ ਹੋ ਜਾਣੀ ਨਹੀਂ ਉਹ ਗੱਲ ਤਾਂ ਦੇਰ ਸਵੇਰ ਦੀ ਹੁੰਦੀ ਆ ਨਾ ਉਹ ਲੇਟ ਪੈਂਪਰ ਲੈ ਕੇ ਆਵੇ ਭਰਜਾਈ ਬੋਲਦੀ ਆ ਭਰਾ ਉਹਨੂੰ ਫਿਰ ਗੁੱਸੇ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਇਸ ਮਹੱਲਾ ਕਾਹਦੇ ਲਈ ਇਕੱਠਾ ਹੋ ਜਾਂਦਾ ਤੇ ਪਾਗਲਾਂ ਦੇ ਮਹੱਲੇ ਰਹਿਣਾ ਮਹੱਲਾ ਇੱਥੇ ਤਾਂ ਲੋਕ ਐਵੇਂ ਪਾਕਿਸਤਾਨ 'ਚ ਇਕੱਠੇ ਹੋ ਜਾਂਦੇ ਖੰਭੇ ਤੇ ਚੜੋ ਸਾਰੇ ਇਕੱਠੇ ਹੋ ਜਾਂਦੇ ਕੀ ਹੋ ਰਿਹਾ ਆਪਣਾ ਆਪਣਾ ਕੰਮ ਕਰੋ ਜਾ ਕੇ ਤੇ ਤੁਹਾਡੇ ਮਹੱਲੇ 'ਚ ਕੋਈ ਸਮਝਾਉਣ ਵਾਲਾ ਨਹੀਂ ਇਕੱਠੇ ਹੋਣ ਵਾਲਾ ਹੀ ਆ ਕਿਉਂ ਇਕੱਠੇ ਹੋ ਜਾਂਦੇ ਬੋਲੀ ਵਾਲੀ ਕਮੇਟੀ ਕੱਢਦੇ ਤੁਸੀਂ ਜਾਂ ਦੇਖ ਖੋਲਦੇ ਹੋ ਵੀ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਪੈਂਪਰ ਦੀ ਕਾਹਦੀ ਲੜਾਈ ਆ ਬੰਦਾ ਭੁੱਲ ਹੀ ਜਾਂਦਾ ਭਾਈ ਆ ਪਰਸੋਂ ਦੀ ਗੱਲ ਹੀ ਆ ਤਾਜ਼ਾ ਲੜਾਈ ਹੋਈ ਇਸੇ ਗੱਲ ਤੋਂ ਵਿੱਚ ਗੱਲ ਕੀ ਸੀ ਪੈਂਪਰ ਦੀ ਮਹੱਲੇ ਦਾ ਚੇਅਰਮੈਨ ਆ ਉੱਥੇ ਫਿਰ ਪੰਚਾਇਤ ਹੋ ਗਈ ਪੈਂਪਰ ਪੰਚਾਇਤ ਉਹਨਾਂ ਨੇ ਉਹ ਚੇਅਰਮੈਨ ਕਹਿੰਦਾ ਯਾਰ ਮੈਂ ਮੇਰੇ ਜ਼ਿੰਮੇ ਪਾ ਦਿਓ ਭਾਈ ਪੈਂਪਰ ਓਏ ਹੋਏ ਓਏ ਭਾਈ ਅਸਲ ਜਿਹਨਾਂ ਸਾਡੀ ਲੜਾਈ ਇਹੀ ਸੀ ਕਿ ਚੇਅਰਮੈਨ ਕਿਤੇ ਆਪਣੇ ਖਾਤੇ ਪਾ ਲਵੇ ਭਾਈ ਇਹ ਬੱਚਿਆਂ ਦਾ ਹੱਕ ਬਣਦਾ ਹੈ ਨਹੀਂ ਦੇਖ ਲਓ ਨਾ ਹੁਣ ਵਜ਼ੀਰੇ ਆਲਾ ਪੰਜਾਬ
ਉਹਨਾਂ ਨੇ ਮਰੀਮ ਕਿਹਾ ਸਾਹਿਬਾ। ਹਾਂ, ਉਹਨਾਂ ਨੇ ਕਿਹਾ ਜੀ ਜਿਹੜੇ ਗਰੀਬ ਬੱਚਿਆਂ ਨੂੰ ਅਸੀਂ ਸਪੋਰਟ ਕਰਾਂਗੇ, ਅਸੀਂ ਹਰ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ। ਨਹੀਂ ਜੇ ਉਹਨਾਂ ਨੇ ਕਿਹਾ ਵਾ ਗਰੀਬ ਬੱਚਿਆਂ ਨੂੰ ਸਪੋਰਟ ਕਰਨਾ ਵਾ ਤੇ ਮੈਨੂੰ ਲੈ ਕੇ ਜਾਓ ਉਹਨਾਂ ਕੋਲ। ਤੁਸੀਂ ਆਪ ਚਲੇ ਜਾਓ। ਮੈਨੂੰ ਤੇ ਇਸ ਵੇਲੇ ਤੁਹਾਡੇ ਤੋਂ ਜ਼ਿਆਦਾ ਗਰੀਬ ਕੋਈ ਨਹੀਂ ਲੱਗ ਰਿਹਾ। ਚੇਅਰਮੈਨ ਨੇ ਫਿਰ ਕੀ ਕਿਹਾ? ਚੇਅਰਮੈਨ ਨੇ ਭਾਈ ਉਹ ਕਹਿੰਦਾ ਜੀ ਚੇਅਰਮੈਨ ਨੇ ਕੋਈ ਤੁਹਾਨੂੰ ਦੁਕਾਨ ਨਹੀਂ ਦੱਸੀ ਵੀ ਉੱਥੇ ਹਾਜੀ ਪੈਂਪਰ ਦੇ ਜਾਓ, ਉੱਥੋਂ ਜਾ ਕੇ ਲੈ ਆਓ, ਤੁਹਾਡੀ ਲੜਾਈ ਮੁੱਕ ਜਾਏਗੀ? ਨਹੀਂ ਉਹ ਕਹਿੰਦਾ ਜੀ ਪੈਂਪਰ ਮੇਰੇ ਖਾਤੇ ਪਾ ਦਿਓ, ਪਰ ਭਾਈ ਅਸੀਂ ਜ਼ਮੀਰ ਰੱਖਦੇ ਆ ਗੈਰਤਮੰਦ ਦਾ, ਅਸੀਂ ਕਿਹਾ ਲੱਗ ਤੇਰੇ ਰਿਹਾ। ਖਾਤੇ ਕਿਉਂ ਪਾ ਲਈਏ। ਹਾਂ, ਜਦੋਂ ਸਾਰਾ ਮਹੱਲਾ ਜੂ ਇਕੱਠਾ ਹੁੰਦਾ ਤੁਹਾਡੇ ਤੇ ਤੁਸੀਂ ਗੈਰਤਮੰਦ ਲੱਗਦੇ ਹੋ ਮੈਨੂੰ। ਪੰਚਾਇਤ ਜੂ ਚਲੀ ਗਈ ਚੇਅਰਮੈਨ ਕੋ, ਤੁਸੀਂ ਗੈਰਤਮੰਦ ਹੋ। ਨਹੀਂ ਤੇ ਘਰ ਵੀ ਮਸਲਾ ਮੁਕਾ ਸਕਦੇ ਸੀ ਅਗਰ ਬਗੈਰਤ ਹੁੰਦੇ ਤੇ। ਨਹੀਂ ਮੈਂ ਗੱਲ ਕਰ ਰਿਹਾ, ਮੇਰੀ ਗੱਲ ਨਹੀਂ ਸਮਝੇ ਤੁਸੀਂ। ਹੁਣ ਕੀ ਲੈਣਾ ਤੁਸੀਂ ਦੱਸੋ ਮੈਨੂੰ। ਜ਼ੀਰੋ ਸਾਈਜ਼ ਦਾ ਦਿਖਾਓ ਪਹਿਲਾਂ ਪੈਂਪਰ ਜੀ। ਜ਼ੀਰੋ ਸਾਈਜ਼ ਦਾ ਹੁਣੇ ਦਿਖਾ ਦੇਣਾ ਆਪਾਂ। ਦਿਖਾਓ ਜੀ ਜ਼ੀਰੋ ਸਾਈਜ਼। ਇਹ ਲੋ ਭਾਈ, ਇਹ ਜ਼ੀਰੋ ਸਾਈਜ਼ ਆ। ਕਿਲੋ ਕੁ ਪਾਣੀ ਪੈ ਜਾਏ ਜਿਹਦੇ ਚ ਨਾ, ਉਹ ਨਲਕੇ ਨੂੰ ਕਿਲੋ ਕੱਢਣਾ ਪਾਣੀ ਕਿਤੋਂ ਲੀਕ ਹੁੰਦਾ ਨਲਕਾ ਤੁਹਾਡਾ, ਉੱਥੋਂ ਲਾਉਣਾ ਤੁਸੀਂ। ਯਾਰ ਇਹ ਬੱਚਿਆਂ ਦਾ ਜ਼ੀਰੋ ਹੀ ਹੁੰਦਾ ਵਾ। ਪਾਈਆ ਪਾਣੀ ਕਿੰਨਾ ਪਾਣੀ ਕਿਹਾ ਤੁਸੀਂ? ਕਿਲੋ। ਕੀ ਗੱਲ ਬੱਚੇ ਨੂੰ ਸ਼ੂਗਰ ਆ? ਬੱਚਿਆਂ ਨੂੰ ਪਾਣੀ ਪੂਣੀ ਤੁਹਾਨੂੰ ਪਤਾ ਵੀ ਜ਼ਿਆਦਾ ਪੀਂਦੇ ਆ। ਉਹ ਅੱਗੋਂ ਸਰਦੀਆਂ 'ਚ ਹੁੰਦਾ ਜ਼ਿਆਦਾ, ਗਰਮੀਆਂ 'ਚ ਨਹੀਂ ਇੰਨਾ ਹੁੰਦਾ। ਅਜੇ ਠੰਡ ਨਹੀਂ ਸ਼ੁਰੂ ਹੋਈ। ਇਹ ਜ਼ੀਰੋ ਸਾਈਜ਼ ਹੈਗਾ, ਬਸ ਸਾਈਜ਼ ਤੁਹਾਡੇ ਜ਼ਿਹਨ 'ਚ ਆ ਨਾ। ਚਲੋ ਆ ਸਾਈਜ਼ ਇਹ ਰੱਖੋ ਨਾ, ਇੱਕ ਜ਼ੀਰੋ ਸਾਈਜ਼ ਦਾ ਹੋ ਗਿਆ। ਅੱਛਾ ਜੀ, ਇੱਕ ਤੇ ਇੱਕ ਦਿਖਾਓ ਮੀਡੀਅਮ ਦਾ। ਘਰ ਵਹਾ ਕੇ ਆਉਣੇ। ਦਵੋ ਮੈਂ ਤੁਹਾਨੂੰ ਦੱਸ ਦਾਂਗਾ। ਇੱਕ ਇੱਕ ਸਮਾਲ ਦਾ ਇੱਕ ਸਮਾਲ ਦੇ ਦਿਓ। ਇਹ ਇੱਕ ਸਮਾਲ ਹੈਗਾ ਜੀ। ਇਹਦੇ ਇਹ ਕਿੰਨੇ ਚਿਰ ਕੱਢਦਾ ਵਾ ਭਾਈ ਸਾਹਿਬ? ਇਹ ਜਿੰਨੀ ਦੇਰ ਬੱਚਾ ਕੰਮ ਵਹਾਉਂਦਾ ਬਸ ਉਨੀ ਦੇਰ ਹੀ ਕੱਢਦਾ ਵਾ। ਕੰਮ ਕੀ ਵਿਖਾਉਂਦਾ ਵਾ? ਇਹ ਕੀ ਹੁੰਦਾ ਹੀ ਗੱਲ ਹੈ ਨਾ ਬੱਚਾ ਜਿਹੜਾ ਵਾ। ਨਹੀਂ ਲਾਓਗੇ ਜਿੰਨੀ ਦੇਰ ਮਰਜ਼ੀ ਕੱਢੋ ਇਹਦਾ। ਇਹ ਤੁਸੀਂ ਸਾਲ ਲਾਈ ਰੱਖਣਾ ਬੱਚੇ ਨੂੰ। ਬੱਚਾ ਵੱਡਾ ਹੋਏਗਾ ਤੇ ਲਾਉਣਾ ਉਹਦਾ। ਨਹੀਂ ਇੱਕ ਗੁੰਜਾਇਸ਼ ਵੀ ਹੁੰਦੀ ਹੈ ਨਾ ਵੀ ਲਓ ਜੀ ਇੰਨਾ ਚਿਰ। ਗੁੰਜਾਇਸ਼ ਮਤਲਬ ਜਿੱਦਾਂ ਦੇ ਤੁਹਾਡੇ ਬੱਚੇ ਆ, ਤੁਹਾਨੂੰ ਤੇ ਘੰਟੇ ਘੰਟੇ ਬਾਅਦ ਲਾਉਣਾ ਪੈਣਾ। ਇਹ ਸਮਾਲ ਦਾ। ਸਮਾਲ ਤੇ ਸਮਾਲ ਦਾ ਨਹੀਂ, ਇਹ- ਸਮਾਲ। ਸਮਾਲ ਦਾ ਕੀ ਰੇਟ ਆ ਤੇ ਇਹਦਾ ਕੀ? ਉਹ ਇਹਦਾ ਕੋਈ ਐਡਾ ਰੇਟ ਨਹੀਂ ਯਾਰ ਭਾਈ। ਭਾਈ ਸਾਹਿਬ ਗੁੰਗੇ ਆ ਪਰਲੇ। ਨਹੀਂ ਗੁੰਗੇ ਨਹੀਂ, ਮਤਲਬ ਅਸੀਂ ਤੇ ਤੁਹਾਡੀ ਗੱਲ ਸੁਣ ਕੇ ਹੀ ਸੋਚ ਚ ਪੈ ਗਏ ਪੁੱਛ ਨਾ। ਰਹੇ ਪੈਕਟ ਲੈਣਾ ਖੁੱਲੇ ਲੈਣਾ। ਇੱਕ ਲੈਣਾ ਮੈਂ ਤੁਸੀਂ ਯਾਰ ਤੁਸੀਂ ਦਿਖਾਓ। ਇਹ ਭਾਜੀ 25 ਰੁਪਏ ਦਾ, ਯਾਨੀ ਕਿ 25 ਰੁਪਏ ਦਾ ਇੱਕ ਆ ਸਿਰਫ। ਇਹ ਸਮਾਲ ਵੀ ਤੇ ਜ਼ੀਰੋ ਵੀ ਸੇਮ ਪ੍ਰਾਈਸ। ਸੇਮ ਪ੍ਰਾਈਸ ਆ। ਚਲੋ ਤੇ ਇੱਕ ਮੀਡੀਅਮ ਦਾ ਦਿਖਾਓ। ਇੱਕ ਮੀਡੀਅਮ ਵੀ ਦਿਖਾਓ। ਇਹ ਮੀਡੀਅਮ ਰਹਿਣ ਦੇ ਵੱਡੇ ਕਿ ਕਿੰਨੇ ਦਾ? ਇਹ ਲੋ ਸਰ, ਇਹ ਮੀਡੀਅਮ। ਇਹ ਕਿੰਨੇ ਦਾ? ਇਹ 28 ਰੁਪਏ ਦਾ। 28 ਰੁਪਏ ਦਾ? 28 ਇੰਨਾ ਮਹਿੰਗਾ? 28 ਰੁਪਏ ਦਾ। ਤੇ ਸਾਈਜ਼ ਵੀ ਤੇ ਵੱਡਾ ਨਾ ਭਾਈ। ਜਿੱਦਾਂ ਜਿੱਦਾਂ ਤੁਸੀਂ ਵੱਡੇ ਹੁੰਦੇ ਸੀ, ਤੁਹਾਡਾ ਪਿਓ ਤੁਹਾਨੂੰ ਬਚਪਨ 'ਚ ਕਿੰਨੇ ਪੈਸੇ ਦਿੰਦਾ ਸੀ? ਦੇ ਦਿੰਦਾ ਉਹ, ਕਹਿੰਦੇ ਸੀ ਏਟੀਐਮ ਲੈ ਜਾਓ ਖਰਚ ਲਓ ਜਿੰਨੇ। ਇੱਧਰ ਯਾਰ ਤੁਹਾਡਾ ਮੂੰਹ ਹੀ ਨਹੀਂ ਏਟੀਐਮ ਵਾਲਾ, ਯਕੀਨ ਕਰ। ਤੁਹਾਡੇ ਬੈਂਕ 'ਚ ਪੈਸੇ ਵੀ ਜਮਾ ਹੋਣ ਫਿਰ ਵੀ ਕਹਿੰਦੇ ਭਾਈ ਬਾਹਰ ਖਲੋ। ਐਵੇਂ ਤੇ ਨਾ ਝੂਠ ਬੋਲੋ ਵੀ 10 ਰੁਪਏ ਦਿੰਦੇ ਹੋ ਤੁਸੀਂ ਮਾਂ ਪਿਓ। ਤੁਹਾਨੂੰ 20 ਦਿੰਦੇ ਰੁਪਏ। ਹੋਣੇ ਆ, ਸਾਨੂੰ ਤੇ ਉਦੋਂ ਤੇ ਏਟੀਐਮ ਹੁੰਦੇ ਹੀ ਨਹੀਂ ਸੀ ਯਾਰ, ਜਦੋਂ ਤੂੰ ਬਚਪਨ 'ਚ ਸੀਗਾ। ਨਹੀਂ ਇਹ ਤੁਹਾਨੂੰ ਲੇਟ ਪਤਾ ਲੱਗਾ ਉਦੋਂ ਵਾ। ਤਾਂ ਤੇਰਾ ਅੱਬਾ ਕਹਿੰਦਾ ਸੀ ਯਾਰ ਰੁਪਈਆ ਲੈ ਜਾ ਤੇ ਬਕਾਇਆ ਧਿਆਨ ਨਾਲ ਲਿਆਈ। ਚਲੋ ਭਾਈ ਗੱਲਾਂ ਨਾ ਕਰੋ। ਇਹ ਹੋ ਗਿਆ ਮੀਡੀਅਮ। ਮੀਡੀਅਮ। ਫੀਡਰ ਕੋਈ ਦਿਖਾਓ। ਹਾਂ ਫੀਡਰ ਵੀ ਦੇਖ ਲਓ, ਉਹ ਲੱਗੇ ਆ ਸਾਰੇ। ਆ ਦਿਖਾਣਾ ਭਾਈ ਨੇ ਇੱਕ ਦੋ ਕਿਲੋ ਕੁ ਜੇ ਚ ਨਾ ਪੈ ਜੇ ਕਿਲੋ। ਆਪਣਾ ਦੁੱਧ। ਇਹ ਤੁਸੀਂ ਮੁੰਡੇ ਬੱਚਾ ਨੂੰ ਹੈ ਨਾ ਕਿ ਉੱਥੇ ਅਗੌਸੀ ਵਾਲੇ ਨਹੀਂ, ਦੁੱਧ ਵਾਲੇ, ਉੱਥੇ ਲੈ ਜਾਓ। ਬਾਲਟੀ ਨੂੰ ਫੀਡਰ ਲਵਾ ਦਿਓ ਅੱਗੇ, ਨਿੱਪਲ ਲਵਾ ਦੇ ਉਹਨੂੰ। ਕੂਲਰ ਨੂੰ ਲਵਾ ਦੇ ਨਿੱਪਲ ਉਹਨੂੰ, ਜਾਂ ਬੋਤਲ ਨਹੀਂ ਮਿਲਦੀ ਵੱਡੀ, ਉਹਨੂੰ ਨਿੱਪਲ ਲਵਾ। ਇਹ ਤੇ ਇੰਨਾ ਹੀ ਪੈਂਦਾ ਦੁੱਧ ਇਹਦੇ 'ਚ। ਬੱਚਾ ਕੰਮ ਤੇ ਜਾਂਦਾ ਸਵੇਰੇ, ਇਹ ਨਾਲ ਲਿਜਾਣਾ ਉਹਨੇ। ਬੱਚਿਆਂ ਦੇ ਇਹ ਹੀ ਹੁੰਦੇ ਆ। ਇਹ ਦੇਖ ਲਓ, ਤੇ ਦੁੱਧ ਹੀ ਹੈ ਨਹੀਂ ਇਹਦੇ। ਦੁੱਧ ਤੁਸੀਂ ਪਵਾਉਣਾ ਵਾ। ਇਹ ਦੁੱਧ ਪਿਆਈ ਰਸਮ ਨਹੀਂ ਹੋ ਰਹੀ, ਇਹ ਤਾਂ ਫੀਡਰ ਹੀ ਹੁੰਦੇ ਸਾਡੇ ਕੋਲ ਬੱਚਿਆਂ ਵਾਸਤੇ। ਦੁੱਧ ਪਲਾਈ ਨਹੀਂ ਕੋਈ ਮਾੜਾ ਜਿਹਾ ਟੈਸਟਿੰਗ ਵਾਸਤੇ ਤੇ ਹੁੰਦਾ ਹੀ ਆ ਨਾ ਵੀ। ਉਹ ਟੈਸਟਿੰਗ ਕੀ ਲੈਬਾਰਟਰੀ ਤੇ ਆਏ ਜਿਹੜੇ ਤੇਰੇ ਟੈਸਟ ਕਰਾਉਣੇ ਆ। ਤਾਂ ਹੁਣ ਕਈ ਨੂੰ ਹੁੰਦਾ ਵਾ ਲੈ ਜਿੱਦਾਂ ਨਿੱਪਲ ਲੀਕ ਨਿਕਲਦੇ ਆ। ਇਹ ਲੀਕ ਨਹੀਂ ਨਿਕਲਣਗੇ। ਅਗਰ ਲੀਕ ਹੋਵੇ ਨਾ, ਤੁਸੀਂ ਇਹ ਨਿੱਪਲ ਬਦਲਿਆ ਜਾਂਦਾ, ਕੋਈ ਐਡਾ ਰੌਲਾ ਨਹੀਂ। ਇਹਦੇ ਨਿੱਪਲ ਵੀ ਲੱਭ ਜਾਂਦੇ। ਤੇ ਇਹਦੇ ਨਾਲ ਦੇਵੋਗੇ ਐਕਸਟਰਾ ਨਿੱਪਲ ਵੀ?
ਨਹੀਂ ਉਹ ਮੁੱਲ ਲੈਦਾ ਇਹ ਨਿੱਪਲ ਲੀਕ ਨਹੀਂ ਹੋਏਗਾ ਹਾਂਜੀ। ਇਹ ਬਿਲਕੁਲ ਓਕੇ ਹੋਏਗਾ ਅਗਰ ਲੀਕ ਹੋਇਆ ਵਾਪਸ ਹੁਣ ਬੱਚਾ ਹੀ ਤੁਹਾਡਾ ਦੰਦੀਆਂ ਵੱਢੀ ਜਾਵੇ ਤੇ ਅਸੀਂ ਕੀ ਜ਼ਿੰਮੇਵਾਰੀ ਕਰਦੇ ਜੀ ਬੱਚੇ ਨੂੰ ਜਾ ਕੇ ਕਰਾ ਸਮਝਾਉਣਾ ਕੇ ਦੇਵਾਂਗੇ ਤੁਹਾਨੂੰ ਬੱਚਾ ਦੰਦੀਆਂ ਕੱਢ ਰਿਹਾ ਵਾ ਜਾਂ ਨਿਕਲ ਗਏ ਦੰਦ ਉਹਦੇ ਉਮਰ ਕਿੰਨੀ ਹੀ ਬੱਚੇ ਦੀ ਉਮਰ ਨਹੀਂ ਦੱਸ ਰਿਹਾ ਤੂੰ ਬਸ ਭਾਈ ਕੀ ਉਮਰ ਬੱਚਾ ਦੱਸਣੀ ਹੈ? ਚੋਰੀ ਦਾ ਕਿਉਂ ਨਹੀਂ ਦੱਸ ਰਿਹਾ ਤੂੰ ਆ ਦੇਖ ਲਓ ਭਾਜੀ ਸਾਡੇ ਕੋਲ ਸਾਰੀ ਅੱਛੀ ਚਲੋ ਕੁਆਲਿਟੀ ਇਹ ਹੈ ਕਰ ਲਓ ਆ ਜਿਹੜਾ ਕਲਰ ਵੀ ਬੱਚਿਆਂ ਵਾਲਾ ਹੀ ਹੁੰਦਾ ਜਿਹੜਾ ਹਾਂ ਇਹ ਪਿੰਕ ਕਲਰ ਹੈਗਾ ਲੈ ਜਾਓ ਇਹ ਲਓ ਇਹ ਕਰਤਾ ਇਹ ਅਸੀਂ ਰੱਖ ਲਾਂਗੇ ਛੱਡ ਦਿਓ ਤੁਸੀਂ ਛੱਡ ਦਿਓ ਉਹ ਸਾਡੇ ਵਾਲਾ ਫੜਾ ਦਿਓ ਨਾ ਇੱਧਰ ਇਹ ਪਿਆ ਤੁਹਾਡੇ ਵਾਲਾ ਭਾਈ ਇਹ ਲਓ ਤੇ ਬਿਸਮਿਲ੍ਲਾ ਭਾਜੀ ਲਵੋ ਤੁਹਾਨੂੰ ਪੈਕ ਕਰ ਦਈਏ ਹੁਣ ਆ ਇੱਕ ਇੱਕ ਤੁਸੀਂ ਲੈ ਰਹੇ ਹੈਗੇ ਹੋਰ ਲੈ ਲਓ ਇਹ ਹੁੰਦੇ ਨੇ ਆਪਣਾ ਮੈਂ ਤੇ ਇਹ ਭਾਈ ਦੇਖੋ ਬੱਚੇ ਵਾਸਤੇ ਨਾ ਉਹ ਜਿਹੜੇ ਗਿੱਲੇ ਵਾਈਪਸ ਕੀ ਹੁੰਦੇ ਵਾਈਸ ਵਾਈਪਸ ਸਾਫ਼ ਕਰ ਲਈ ਜਦੋਂ ਉਹ ਮਤਲਬ ਗਿੱਲੇ ਹੁੰਦੇ ਨਾ ਬੱਚੇ ਨੂੰ ਘੜੀ ਘੜੀ ਵੀ ਠੰਡ ਦੇ ਵਿੱਚ ਨਹੀਂ ਨਾ ਮਤਲਬ ਪਾਣੀ ਥੱਲੇ ਲੈ ਜਾਣਾ ਵੀ ਉਹਨੂੰ ਨਹਾਉਂਦੇ ਜਾਣਾ ਇਹ ਹੁੰਦੇ ਆ ਕਿ ਤੁਸੀਂ ਇਹ ਮੂੰਹ ਤੇ ਵੀ ਮਾਰ ਸਕਦੇ ਹੋ ਤੁਸੀਂ ਤੇ ਬੱਚਿਆਂ ਵਾਸਤੇ ਆ ਤੇ ਨਹੀਂ ਨਹੀਂ ਇਹਦੇ ਨੇ ਕਰਨੀ ਤੇ ਇਹਨੇ ਸਫਾਈ ਹੈ ਨਾ ਮਤਲਬ ਡਸਟ ਜੇ ਵਾਸਤੇ ਨਹੀਂ ਤੁਹਾਨੂੰ ਹੁੰਦਾ ਸੇਫ ਹੀ ਤਾਂ ਕਰਨਾ ਇਹਨੇ ਮਤਲਬ ਬੱਚੇ ਦਾ ਮੂੰਹ ਤੇ ਵੀ ਮਾਰ ਦਿੰਦੇ ਮਾਵਾਂ ਮੂੰਹਾਂ ਤੇ ਤੇਰੇ ਤੇ ਮਾਰਿਆ ਹੀ ਨਹੀਂ ਲੱਗਦਾ ਚਪੇੜਾ ਮਾਰਦੀ ਰਹੀ ਹੈ ਮਾਰ ਲਓ ਭਾਈ ਦੁਕਾਨਦਾਰ ਰਹੋ ਨਾ ਤੁਸੀਂ ਨਹੀਂ ਤੇ ਤੂੰ ਮੈਨੂੰ ਰਹਿਣ ਦੇ ਸੁੱਕੇ ਅੱਛਾ ਇਹਦੇ ਚ ਨਾ ਦੋ ਤਿੰਨ ਕੁਆਲਿਟੀਆਂ ਨੇ ਸਾਡੇ ਕੋਲ ਇਹ ਵੀ ਦੇਖੋ ਇਹ ਵੀ ਹੈ ਇਹ ਦੇਖ ਲਓ ਇਹ ਵੀਰੇ ਦੇਖ ਲਓ ਇਹ ਜੋ ਹੈ ਇਹ ਵੀ ਹੈ ਇਹ ਰਹਿਣ ਹੀ ਦੋ ਉਹ ਖੁਸ਼ਕ ਨਾ ਭਾਈ ਘਰ ਹੈਗੇ ਆ ਯਾਨੀ ਕਿ ਡਰਾਈ ਜਿਹੜੇ ਆ ਟਿਸ਼ੂ ਖੁਸ਼ਕ ਹੈਗੇ ਆ ਉਹ ਬੰਦਾ ਉਹ ਖੁਸ਼ਕ ਉਹ ਇਹ ਕੰਮ ਨਹੀਂ ਕਰਦੇ ਉਹ ਜਿਹੜੇ ਨਲਕੇ ਤੇ ਜਾ ਕੇ ਮਾੜਾ ਜਿਹਾ ਬੰਦਾ ਗਿੱਲਾ ਕਰਕੇ ਤੇ ਉਹਦੇ ਨਾਲ ਸਾਫ਼ ਕਰ ਦੇ ਕਿਸੇ ਨਾਲ ਚਲੋ ਉਹ ਤੁਹਾਡੀ ਮਰਜ਼ੀ ਆ ਸਾਨੂੰ ਤੇ ਕੋਈ ਨਹੀਂ ਇਸੇ ਮਸ਼ਵਰਾ ਹੀ ਦੇਣਾ ਵਾ ਸਾਡੇ ਕੋਲ ਹੈਗੇ ਆ ਵੈਸੇ ਲੈ ਲਓ ਇਹਦੀ ਕੀ ਕੀਮਤ ਆ 120 ਰੁਪਏ ਦਾ 120 ਰੁਪਏ 120 ਰੁਪਏ ਦਾ ਭਾਜੀ ਕੋਈ ਮਹਿੰਗਾਈ ਨਹੀਂ ਇੰਨੀ ਹੈਗੀ ਚਲੋ ਇੱਕ ਇਹ ਵੀ ਹੋ ਗਿਆ ਇਹ ਸਸਤਾ ਹੀ ਆ ਤੇ 120 ਰੁਪਏ ਦਾ ਨਾ ਆਪਣੇ 100 ਦਾ ਖਰੇ ਮਿਲ ਜਾਂਦਾ ਇੱਥੇ ਇਹਦਾ ਰੇਟ ਠੀਕ ਹੀ ਆ ਹੋਰ ਅਲੱਗ ਅਲੱਗ ਕੁਆਲਿਟੀ ਹੁੰਦੀ ਲਾਰਜ ਸਾਈਜ਼ ਲਾਰਜ ਵੀ ਦੇ ਦਿੰਦੇ ਤੇ ਲੰਘ ਜਾਂਦੀ ਹੈ ਲੜਾਈ 'ਚ ਹਾਂ ਪੈਂਪਰ ਕਰਦਿਆਂ ਤੇ ਉਹ ਹੱਥੋਂ ਪੜਤੀ ਤੇ ਪੈਂਪਰ ਕਰਦੀ ਨੇ ਮੈਂ ਆਪੇ ਹੀ ਪੈਂਪਰ ਹੋਈ ਭਰਜਾਈ ਵੀ ਉਂਝ ਦੀ ਤੇ ਭਰਾ ਵੀ ਮੇਰਾ ਉਹ ਤੁਹਾਡੇ ਕਿੰਨੇ ਬੱਚੇ ਆ ਹਾਂਜੀ ਤੁਹਾਡੇ ਕਿੰਨੇ ਬੱਚੇ ਬੱਚੇ ਹੀ ਆ ਜੀ ਉਹ ਬੱਚੇ ਹੀ ਹੁੰਦੇ ਆ ਤੇ ਕੋਈ ਨਹੀਂ ਐਸਾ ਇਸ਼ੂ ਇਹ ਕਾਹਦੇ ਲਈ ਲੈ ਰਹੇ ਭਰਾਵਾਂ ਲਈ ਹਾਂਜੀ ਭਰਾਵਾਂ ਦੀ ਲੜਾਈ ਨਾ ਹੋਵੇ ਇਸ ਲਈ ਨਹੀਂ ਮੈਂ ਕਹਿੰਦਾ ਹੁਣ ਦੇਖੋ ਮੈਂ ਨਿਆਣਾ ਵਾਂ ਘਰ 'ਚ ਤੂੰ ਕਿਹੜਾ ਨਿਆਣਾ ਤੂੰ ਸਿਆਣਾ ਬਿਆਣਾ ਜਿਹੜਾ ਪੈਂਪਰ ਲੈਣ ਆਇਆ ਹਰ ਚੀਜ਼ ਚੈੱਕ ਕਰ ਰਿਹਾ ਰੇਟ ਪੁੱਛ ਰਿਹਾ ਤੂੰ ਨਿਆਣਾ ਤੂੰ ਮਿੱਟੀ ਖਾਣਾ ਨਹੀਂ ਉਹ ਭਰਜਾਈ ਆ ਨਾ ਮੇਰਾ ਫਿਰ ਦਿਲ ਜਿਹੜਾ ਨਾ ਭਾਈ ਰੋਂਦਾ ਵਾ ਵੱਡਾ ਭਰਾ ਵਾ ਤੇ ਉਹ ਭਰਜਾਈ ਜਦੋਂ ਘਰ ਆਂਦਾ ਕਹਿੰਦੀ ਪੈਂਪਰ ਉਹ ਕਹਿੰਦਾ ਓਏ ਉਹ ਮੈਨੂੰ ਚੇਤਾ ਭੁੱਲ ਗਿਆ ਯਾ ਹੁਣ ਤੇ ਲੈ ਤੇ ਚੱਲਾਂ ਲੜਾਈ ਮੁੱਕੇ ਉਹ ਇੱਕ ਮਿੰਟ ਨਹੀਂ ਮਾਰਦੀ ਤੇ ਉਹ ਕਹਿੰਦੀ ਆ ਤੈਨੂੰ ਮੈਂ ਕਿਹਾ ਸੀ ਤੂੰ ਪੈਂਪਰ ਲਿਆ ਗੱਲ ਪੈਂਦੀ ਕਿਉਂ ਕੋ ਕਹਿ ਨਹੀਂ ਸਕਦਾ ਤੂੰ ਬੀਵੀ ਇਹ ਕੀ ਕਰਨ ਦਈ ਤੁਹਾਡਾ ਕੀ ਕਹਿਣਾ ਜ਼ਰੂਰੀ ਸੀ ਮੈਂ ਤੇਰਾ ਤਾਂ ਇਹਦਾ ਕਹਿਣਾ ਸਮਝਾਉਣ ਡਿਆ। ਜ਼ਰੂਰੀ ਸੀ ਮੈਂ ਤਾਂ ਸਮਝਾਉਣ ਡਿਆ ਵਾ ਤੁਹਾਨੂੰ ਤੇ ਮੈਂ ਵੀ ਸਮਝਾਉਣ ਹੀ ਦਿਆਂ ਵੀ ਇੰਜ ਹੀ ਹੋਇਆ ਹੋਣਾ ਮਹੱਲਾ ਸਹੀ ਇਕੱਠਾ ਹੁੰਦਾ ਤੁਹਾਡੇ ਵੱਲ ਸਾਡੇ ਵੱਲ ਕਿਉਂ ਮਹੱਲਾ ਇਕੱਠਾ ਹੁੰਦਾ ਤੂੰ ਸਿੱਧਾ ਕਹਿ ਵੀ ਘਰ ਲੜਾਈ ਚੱਲ ਰਹੀ ਪੈਂਪਰ ਦੀ ਵਜ੍ਹਾ ਤੋਂ ਚਲੋ ਇਹਦਾ ਬਣਾਓ ਕੀ ਬਣਦਾ ਇਹਦਾ ਇਹਦਾ ਬਿੱਲ ਹੀ ਬਣਨਾ ਹੋਰ ਕੀ ਬਣਨਾ ਇਹਦਾ ਆ ਦੇਖੋ ਭਾਜੀ ਇਹਦਾ ਇੱਕ ਇੱਕ ਦਾ ਬਿੱਲ ਬਣਾਉਣਾ ਤੁਸੀਂ ਦਰਅਸਲ ਮੈਂ ਭਾਈ ਚਲੋ ਬਣਾ ਦੇ। ਲੜਾਈ ਮੁਕਾਈ ਆ ਕਿਸ ਤਰ੍ਹਾਂ ਕਿ ਜਦੋਂ ਮੈਂ ਭਰਾਵਾਂ ਨੂੰ ਦੇਖਦਾ ਨਾ ਪੈਂਪਰ ਤੋਂ ਲੜਾਈ ਹੁੰਦੇ ਆ ਹਾਂ ਮੇਰੀ ਨਾ ਮੰਗਣੀ ਹੋਈ ਆ ਇੱਕ ਜਗ੍ਹਾ ਅੱਛਾ ਤੇ ਉਹ ਮੈਂ ਕਹਿੰਦਾ ਵਾਂ ਵੀ ਬੇਸ਼ੱਕ ਲੜਾਈ ਜਿਹੜੀ ਆ ਨਾ ਉਹ ਬਣਦੀ ਆ ਇਹਦੇ ਤੋਂ ਹਾਂ ਤੇ ਪਹਿਲਾਂ ਹੀ ਸ਼ਾਦੀ ਨਹੀਂ ਹੋਈ ਤੁਹਾਡੀ ਨਹੀਂ ਭਾਈ ਸ਼ਾਦੀ ਨਹੀਂ ਹੋਈ ਆ ਜੇ ਮੰਗਣੀ ਹੋਈ ਆ ਇਹ ਕਦ ਲਈ ਲੈ ਕੇ ਚੱਲਾਂ ਇਹ ਵਰੀ ਚ ਲਾਉਣੇ ਤੂੰ ਨਹੀਂ ਮੈਂ ਕਿਹਾ ਭਾਈ ਇਹਨਾਂ ਚੀਜ਼ਾਂ ਮੈਂ ਜਿਹੜੀ ਜੜ ਵਾ ਨਾ ਲੜਾਈ ਦੀ ਉਹ ਮੈਂ ਮਕਾਵਾਂ ਕੱਲ ਨੂੰ ਮੇਰੇ ਨਾਲ ਉਹ ਲੜੇ ਹਾਂ ਕੱਲ ਨੂੰ ਮੈਂ ਵਿਆਹਣ ਜਾਣਾ ਵਾ ਆਵਾਂ ਬੱਚੇ ਆਹੋ ਮੈਂ ਕੰਮ ਤੇ ਜਾਵਾਂ ਹਾਂ ਫਿਰ ਮੈਂ ਮੁੜ ਕੇ ਆਵਾਂ ਉਹ ਕਵੇ ਪੈਂਪਰ ਮੈਂ ਕਹਿੰਦਾ ਮੈਂ ਕੰਮ ਤੋਂ ਆਵਾਂ ਸ਼ਾਦੀ ਕਦੋਂ ਕੱਲ ਪਰਸੋਂ ਕਦੋਂ ਆ ਨਹੀਂ ਉਹ 2 ਸਾਲ ਦਾ ਟਾਈਮ ਦਿੱਤਾ ਉਹ ਉਹਨਾਂ ਨੇ ਲੱਖ ਲਾਉਣਾ ਤਾਂ 2 ਸਾਲ ਚ ਇਹ ਲੈ ਕੇ ਚੱਲ ਓਏ ਬੁਰਾ ਹਾਲ ਹੀ ਗੋਗਾ ਤੇਰਾ ਸਕੀਮੀ ਬੜਾ ਗੋਗਾ ਸਾਹਿਬ ਜੀ ਤੇਰਾ ਬਹੁਤ ਬੁਰਾ ਹਾਲ ਆ ਕਹਿੰਦਾ ਲੜਾਈ ਦਾ ਕਾਰਨ ਪਹਿਲੇ ਇਕੱਠਾ ਕਰੀ ਜਾਣਾ 2 ਸਾਲ ਬਾਅਦ ਹੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਗੋਗਾ ਸਾਹਿਬ ਤੁਸੀਂ 2 ਸਾਲ ਨਹੀਂ ਤੁਸੀਂ 9 ਸਾਲ ਰੁਕ ਜਾਓ
ਫਿਰ ਵਿਆਹ ਕਰਾਇਓ। 9 ਸਾਲ ਤਾਂ ਹੀ ਤੇ ਇੱਕ ਡੈਪਰ ਇਕੱਠਾ ਕਰਨਾ, ਤਾਂ ਇਕੱਠੇ ਹੋਣੇ ਡੈਪਰ, ਕਿਉਂਕਿ ਪੰਡਾ ਭਰ ਡੈਪਰ ਲੱਗਦੇ ਆ। ਤੇ ਠੀਕ ਆ ਜੀ, ਬਹੁਤ ਸੋਹਣੀ ਵੀਡੀਓ ਲੱਗੀ ਆ, ਮਜ਼ਾਕ ਦਾ ਮਜ਼ਾਕ ਰਿਹਾ। ਇਹ ਜਿਹੜੀ ਨਿੱਕੀ ਮੋਟੀ ਨੋਕ ਝੋਕ ਚੱਲਦੀ ਰਹਿੰਦੀ ਸਾਰੇ ਪਾਸੇ ਹੀ। ਸੋ ਇਹ ਨਿੱਕੀ ਛੋਟੀ ਮੋਟੀ ਜਿਹੜੀ ਨੋਕ ਝੋਕ ਆ ਸਾਡੀ ਵੀ ਚੱਲਦੀ ਆ, ਤੇ ਅਸੀਂ ਜਿਹੜੀਆਂ ਵਲੌਗਸ ਬਣਾਉਂਦੇ ਆ ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਜਾ ਕੇ। ਅਸੀਂ ਇੱਕ ਵਲੌਗ ਬਣਾਇਆ ਜਿੱਥੇ ਮਾਸੀ ਦੇ ਮੁੰਡੇ ਦਾ ਵਿਆਹ ਸੀਗਾ, ਸਿਮਰਨ ਦਾ, ਸੋ ਯੂਰਪ ਤੋਂ ਆ, ਤੇ ਉਹਨਾਂ ਦੇ ਵਿਆਹ ਦੇ ਵਿੱਚ ਵੀ ਸਾਡੀ ਨੋਕ ਝੋਕ ਹੋ ਗਈ ਸੀਗੀ। ਮੈਂ ਕਹਿਤਾ, ਮੈਂ ਕਿਹਾ ਕਿ ਜਿਹੜੇ ਤੈਨੂੰ ਪੈਸੇ ਬਾਜ ਨਹੀਂ ਹੋਏ ਸੀ ਨਾ ਇਕੱਠੇ ਦੇ ਵਿਆਹ 'ਚ, ਮੈਂ ਕਿਹਾ ਇਹਦੇ ਡੈਪਰ ਹੀ ਲਿਆਉਣੇ ਅਸੀਂ। ਸੋ ਗੱਲ ਘੁੰਮ ਕੇ ਡੈਪਰਾਂ ਤੇ ਆ ਜਾਂਦੀ ਆ। ਸੋ ਬਹੁਤ ਵਧੀਆ ਲੱਗੀ ਵੀਡੀਓ, ਕਮੈਂਟ ਕਰਕੇ ਦੱਸਿਓ ਤੁਹਾਨੂੰ ਰਿਐਕਸ਼ਨ ਵੀਡੀਓ ਕਿੱਦਾਂ ਲੱਗ ਰਹੀਆਂ ਨੇ, ਤੇ ਕਿੰਨ ਜਾ ਕੇ ਸਾਡਾ ਵਲੌਗਿੰਗ ਚੈਨਲ ਆ ਸਬਸਕ੍ਰਾਈਬ ਕਰ ਲਿਆ, ਤੇ ਕੌਣ ਵਲੌਗਸ ਦੇਖ ਰਿਹਾ ਇਹ ਜਰੂਰ ਸਾਨੂੰ ਦੱਸਿਓ। ਸੋ ਅੱਜ ਲਈ ਨਹੀਂ, ਫਿਰ ਮਿਲਾਂ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।